Government shows 56-inch chest to farmers, but it becomes 0.56 inches before China. AAP leader Sanjay Singh. ਪਾਸੇ ਤੁਸੀਂ ਕਹਿੰਦੇ ਹੋ ਜੀ ਅਸੀਂ ਯੂਨੀਲੈਟਰਲੀ ਚੇਂਜ ਨਹੀਂ ਕਰਨ ਦਿਆਂਗੇ LAC, ਤੁਸੀਂ ਕਹਿੰਦੇ ਹੋ ਜੀ ਸਾਡੇ ਬਹਾਦਰ ਸਿਪਾਹੀਆਂ ਨੇ ਇਹ ਕੀਤਾ, ਨਾਲ ਦੀ ਨਾਲ ਕਹਿ ਰਹੇ ਹੋ ਜੀ ਇਹ ਪਿਟਾਈ ਲਫ਼ਜ਼ ਨਾ ਇਸਤੇਮਾਲ ਕਰੋ। ਹਿਊਮਿਲੇਟਿੰਗ ਡਿਫੀਟ ਹੋ ਰਹੀ ਹੈ। ਇਲਾਕਾ ਜਾ ਰਿਹਾ ਹੈ 2000 ਸਕੁਅਰ ਕਿਲੋਮੀਟਰ, ਗਲਵਾਨ ਵੈਲੀ 'ਚ ਗਿਆ 1000 ਸਕੁਅਰ ਕਿਲੋਮੀਟਰ ਜਿਹੜਾ ਤੋਂ ਜ਼ਿਆਦਾ ਹੁਣ ਜਿਹੜੇ 108 ਦੇ ਕਰੀਬ ਵਾਟਰ ਸਪਰਿੰਗਸ ਨੇ, ਹੋਲੀ ਵਾਟਰ ਬੁੱਧਿਜ਼ਮ ਦੀਆਂ ਸ਼ਰਾਈਨ, ਉਹ ਚੀਨ ਦੇ ਕੋਲ ਜਾਂਦੀਆਂ ਨੇ। ਕਾਂਗਰਸ ਨੇ ਪੁੱਛਿਆ ਕਿ ਭਾਈ ਕਦੋਂ ਇਹ ਦੱਸਣਗੇ ਵੀ ਚਾਈਨਾ ਨੇ ਕੀ ਕੀਤਾ, ਕਿਉਂ ਨਹੀਂ ਖੁੱਲ੍ਹ ਕੇ ਕਹਿੰਦੇ ਕਿ 2020 ਤੋਂ ਪਹਿਲਾਂ ਜਿੱਥੇ ਬਾਰਡਰ ਸੀ ਜਿਹੜੀ LAC ਸੀ ਉਹਦੇ 'ਤੇ ਅਸੀਂ ਜਾਵਾਂਗੇ। ਜੇ ਚਾਈਨਾ ਦੇ ਨਾਲ ਰਿਲੇਸ਼ਨ ਨਾਰਮਲ ਨਹੀਂ ਨੇ, ਇਹ ਉਹਨਾਂ ਦਾ ਕਾਂਗਰਸ ਦਾ ਸਾਬਕਾ ਮਿਨਿਸਟਰ ਰਮੇਸ਼ ਪੁੱਛ ਰਿਹਾ, then why have we never called the Chinese ambassador and issued a démarche as is done with the Pakistani High Commissioner? ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਓਪੋਜੀਸ਼ਨ ਪਾਰਟੀਆਂ ਵੱਲੋਂ ਭਾਰਤੀ ਪਾਰਲੀਮੈਂਟ ਵਿੱਚ ਮੋਦੀ ਸਰਕਾਰ ਦੀ ਚੀਨ ਪ੍ਰਤੀ ਨੀਤੀ ਦਾ ਖੂਬ ਮਜ਼ਾਕ ਜਿਹੜਾ ਉਹ ਉਡਾਇਆ ਜਾ ਰਿਹਾ ਹੈ। ਸੋ ਇੱਕ ਨੇਤਾ ਨੇ ਪਾਰਲੀਮੈਂਟ ਵਿੱਚ ਪੁੱਛਿਆ ਹੈ ਕਿ ਕਿਸਾਨਾਂ ਸਾਹਮਣੇ ਵਿਖਾਇਆ ਜਾਣ ਵਾਲਾ ਮੋਦੀ ਦਾ 56 ਇੰਚ ਸੀਨਾ ਚੀਨ ਸਾਹਮਣੇ 0.56 ਕਿਵੇਂ ਬਣ ਜਾਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਹੜੇ ਸਾਡੇ ਵੀਰ ਲਾਈਵ ਚੈਟ 'ਤੇ ਔਰ ਫੇਸਬੁੱਕ 'ਤੇ ਲਾਈਵ ਵਾਚ ਕਰਦੇ ਨੇ, ਕਾਮੈਂਟ ਵੀ ਕਰਦੇ ਨੇ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਰ ਜਗਸੀਰ ਸਿੰਘ ਸਿੱਧੂ, ਜ਼ੁਬੇਰ ਯਾਕੂਬ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਔਰ UK ਮੀਡੀਆ ਇੰਗਲੈਂਡ, ਜਿਹੜੇ ਨਾ ਸਿਰਫ ਆਪ ਲਾਈਵ ਦੇਖਦੇ ਨੇ, ਉਹ ਅੱਗੋਂ ਵੀ WhatsApp ਗਰੁੱਪਸ ਦੇ ਵਿੱਚ ਔਰ ਦੂਸਰੇ ਇਸ ਨੂੰ ਫਾਰਵਰਡ ਕਰ ਦਿੰਦੇ ਨੇ ਔਰ ਉਹਨਾਂ ਵੱਲੋਂ ਸਲਾਨਾ ਦੇ ਅਲਫਾਜ਼ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਸੱਚ, ਹੱਕ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਰੱਖੀਏ। ਉਸ ਦੇ ਲਈ ਚੈਲੰਜਿਸ ਵੀ ਨੇ ਸਾਡੇ ਸਾਹਮਣੇ, ਪਰ ਜਦੋਂ ਸਾਡੇ ਵੀਰ, ਸਾਡੀਆਂ ਭੈਣਾਂ ਸਾਡੇ ਨਾਲ ਇਤਫਾਕ ਕਰਦੀਆਂ ਨੇ ਜਾਂ ਸਾਡੇ ਲਈ ਹੌਸਲਾ ਵਧਾਊ ਲਫ਼ਜ਼ ਕਹਿੰਦੇ ਨੇ, ਤੇ ਸਾਨੂੰ ਵੀ ਹੌਸਲਾ ਹੁੰਦਾ ਹੈ ਵੀ ਜੋ ਅਸੀਂ ਕਰ ਰਹੇ ਹਾਂ ਉਹ ਜ਼ਰੂਰ ਕੁਛ ਨਾ ਕੁਛ ਜਿਹੜਾ ਹੈ ਉਹ ਕਿਤੇ ਨਾ ਕਿਤੇ ਲਾਈਵ ਹੁੰਦਾ ਹੈ। ਚਾਈਨਾ, ਕੱਲ੍ਹ ਵੀ ਸਾਡੇ ਇੱਕ ਵੀਰ ਨੇ ਲਿਖਿਆ ਸੀ ਕਿ ਵੀ ਇਹ ਜਿਹੜਾ ਚਾਈਨਾ ਨੇ ਜੁੱਤੀਆਂ ਮਾਰੀਆਂ ਨੇ ਇਹਨਾਂ ਨੂੰ ਲੇਟੈਸਟ 7 ਔਰ 8 ਦਸੰਬਰ ਦੀ ਰਾਤ ਨੂੰ, ਜਿਸ ਖਬਰ ਨੂੰ ਇਹ ਪੀ ਗਏ ਸੀ ਵੀ ਇਸ ਬਾਰੇ ਹੋਰ ਵੀ ਗੱਲ ਕਰੋ। ਔਰ ਕੁਦਰਤੀ ਅੱਜ ਸਾਡੇ ਮਿੱਤਰ ਯਵਾਰ ਸ਼ਾਹ ਸਾਹਿਬ ਨੇ ਵੀ ਸਾਨੂੰ ਪ੍ਰਵੀਨ ਸਾਨੀ, ਜਿਹੜਾ ਮਿਲਟਰੀ ਐਕਸਪਰਟ ਹੈ, ਖੁਦ ਇੰਡੀਅਨ ਆਰਮੀ ਆਫਿਸਰ ਰਿਹਾ, ਉਸ ਦੀ ਇੱਕ ਵੀਡੀਓ ਵੀ ਭੇਜੀ ਜਿਹਦੇ ਵਿੱਚ ਕਿ ਉਹਨੇ ਇਹ ਜਿਹੜਾ ਲੇਟੈਸਟ ਖਾਸ ਤੌਰ 'ਤੇ ਤਵਾਂਗ ਦੇ ਵਿੱਚ ਅਰੁਣਾਚਲ 'ਚ ਜਿਹੜਾ ਵਾਕਿਆ ਹੋਇਆ, ਇਸ ਦੇ ਉੱਤੇ ਉਸਨੇ ਬੜਾ ਉਹਦਾ ਓਬਜੈਕਟਿਵ ਐਨਾਲਿਸਿਸ ਸੀ ਕਿ ਚਾਈਨਾ ਜਿਹੜਾ ਹੈ ਉਹ ਤੁਹਾਨੂੰ ਵਾਰਨ ਕਰ ਰਿਹਾ ਵਾਰ-ਵਾਰ ਔਰ ਇਸ ਸਾਰੇ ਦੀਆਂ ਕੀ ਇੰਪਲੀਕੇਸ਼ਨਸ ਨੇ। ਔਰ ਭਾਰਤ ਜਿਹੜਾ ਉਹ ਇਹ ਨਾ ਸਮਝੇ ਕਿ ਵੀ ਕਿਉਂਕਿ ਉੱਥੇ ਉਹਨਾਂ ਨੇ ਫੌਜ ਦੀ ਗਿਣਤੀ ਵਧਾ ਦਿੱਤੀ ਹੈ ਔਰ ਉਹ ਸਮਝਣਗੇ ਜੀ ਅਸੀਂ, ਔਰ ਉਹਨਾਂ ਦੇ ਆਫਿਸਰ ਸਮਝਦੇ ਨੇ ਕਿ ਜੀ ਨਾਓ 62 ਵੋਂਟ ਬੀ ਰਿਪੀਟਿਡ। ਪਰ ਜਿਵੇਂ ਪ੍ਰਵੀਨ ਸਾਨੀ ਨੇ ਕਿਹਾ ਵੀ ਗੱਲ ਇਹ ਨਹੀਂ ਹੈ, ਇਹ ਇੱਕ ਥੀਏਟਰ ਆਫ ਵਾਰ ਨਹੀਂ ਹੋਏਗਾ ਕਿ ਵੀ ਤੁਸੀਂ ਆਮੋ ਸਾਹਮਣੇ ਵਾਲਾ ਹੈ। ਔਰ ਉਹਨੇ ਕਿਹਾ ਕਿ ਵੀ ਆ ਜਿਹੜਾ ਆਲ ਇੰਡੀਆ ਇੰਸਟੀਚਿਊਟ ਦਿੱਲੀ ਦੇ ਵਿੱਚ ਸਾਰਾ ਉਹਨਾਂ ਦਾ ਜਾਮ ਕਰ ਦਿੱਤਾ ਸਿਸਟਮ। ਉਸ ਤੋਂ ਪਹਿਲਾਂ ਬੰਬੇ 'ਚ ਈਵਨ ਸਪਲਾਈ ਲਾਈਨ, ਇਲੈਕਟ੍ਰਿਕ ਸਪਲਾਈ ਔਰ ਦੂਸਰੀ ਸੀ ਕਿ ਚਾਈਨਾ ਦੇ ਕੋਲ, ਤੇ ਉਹ ਮਲਟੀਪਲ ਲੈਵਲ ਦੇ ਉੱਤੇ ਦੇਖ ਰਿਹਾ, ਉਹ ਇੰਡੀਆ ਨੂੰ ਵਾਰ ਨਹੀਂ ਕਰ ਰਿਹਾ। ਔਰ ਜੇ ਇਹਨਾਂ ਨੇ ਉਸ ਕਿਸਮ ਦੀ ਇੱਕ ਵਨ ਸਾਈਡਡ ਅਪਰੋਚ ਰੱਖੀ ਤੇ ਉਹਦੇ ਫਿਰ ਕੌਨਸੀਕੁਐਂਸਿਸ ਜਿਹੜੇ ਨੇ ਭੁਗਤਣੇ ਪੈਣਗੇ। ਔਰ ਹੁਣ ਇਹ ਨਹੀਂ ਹੈ ਕਿ ਵੀ ਅਸੀਂ ਇੱਥੇ ਬੈਠੇ ਹੀ ਇੰਡੀਆ ਨੂੰ ਰਿਡੀਕਿਊਲ ਕਰਦੇ ਹਾਂ ਜਾਂ ਮੋਦੀ ਨੂੰ ਰਿਡੀਕਿਊਲ ਕਰਦੇ ਹਾਂ। ਜਦੋਂ ਅਸੀਂ ਪਾਰਲੀਮੈਂਟ ਦੇ ਹਵਾਲੇ ਨਾਲ ਦੇਖਦੇ ਹਾਂ, ਕਿਉਂਕਿ ਸੈਸ਼ਨ ਚੱਲ ਰਿਹਾ ਹੁਣ, ਇਹਨਾਂ ਦਾ ਲੀਡਰ ਆਮ ਆਦਮੀ ਪਾਰਟੀ, ਇਹ ਇਹਨਾਂ ਦੀ ਆਪਣੀ B ਟੀਮ ਸੀ ਟੀਮਾਂ ਨੇ, ਉਹ ਜਿਹੜਾ ਇਹ ਜਿਹੜੇ ਲਫ਼ਜ਼ ਤੁਸੀਂ ਕਹੇ ਕਿ ਭਾਈ ਜਿਹੜਾ 56 ਇੰਚ ਦੀ ਛਾਤੀ ਸੀਨੇ ਵਾਲਾ ਜਿਹੜਾ ਹੈ ਚੀਨ ਦੇ ਸਾਹਮਣੇ 0.56 ਹੋ ਜਾਂਦਾ, ਮੇਰੇ ਅਲਫਾਜ਼ ਨਹੀਂ ਨੇ, ਇਹ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹੇ
ਔਰ ਇਹ ਹੈਡਲਾਈਨ ਉਹਨਾਂ ਦੀ ਜਿਹੜੀ ਹੈ PTI ਦੀ ਨਿਊਜ਼ ਨੇ ਲਾਇਆ ਹੋਇਆ, ਪ੍ਰੈਸ ਟਰਸਟ ਆਫ ਇੰਡੀਆ ਨੇ, ਗਵਰਨਮੈਂਟ ਸ਼ੋਜ਼ 56 ਇੰਚ ਚੈਸਟ ਟੂ ਫਾਰਮਰਸ but it becomes 0.56 inches before China. AAP leader Sanjay Singh or AAP and several other opposition parties including the Congress stage protest demanding a discussion on India-China border tension. ਉਹ ਕਹਿੰਦੇ ਨੇ, ਔਰ ਇੱਕ ਨੇ ਕਿਹਾ ਉਹਦੇ 'ਚ, ਉਹਨੇ ਕਿਹਾ ਕਿ ਵੀ ਹਾਲਾਂ 62 ਦੇ ਵਿੱਚ ਜਦੋਂ ਗੋ ਫਾਰਵਰਡ ਪਾਲਿਸੀ ਨਹਿਰੂ ਨੇ ਅਪਣਾਈ ਔਰ ਚਾਈਨਾ ਨੇ ਕੁੱਟ ਚਾੜੀ, 38,000 ਸਕੁਅਰ ਕਿਲੋਮੀਟਰ ਟੈਰੀਟਰੀ ਚਾਈਨਾ ਨੇ ਖੋਈ ਅਕਸਾਈ ਚਿਨ ਵਾਲੇ ਏਰੀਆ 'ਚ, ਔਰ ਉਦੋਂ ਪਾਰਲੀਮੈਂਟ 'ਚ ਇਹ ਕਿਹਾ ਗਿਆ ਕਿ ਵੀ ਇਸ ਬਾਰੇ ਓਪਨ ਡਿਸਕਸ਼ਨ ਨਾ ਕੀਤੀ ਜਾਏ, ਕਲੋਜ਼ ਡੋਰ ਹੋਏ। ਔਰ ਨਹਿਰੂ ਜਿਹੜਾ ਐਟ ਦਾ ਰਿਸੀਵਿੰਗ ਐਂਡ ਸੀ ਕਿ ਵੀ ਤੇਰੀਆਂ ਨੀਤੀਆਂ ਨੇ ਮਰਵਾ ਦਿੱਤਾ, ਉਹਨੇ ਕਿਹਾ ਵੀ ਨਹੀਂ, ਇਹ ਡੈਮੋਕ੍ਰੇਸੀ ਹੈ, ਕੰਟਰੀ ਦੀ ਸਿਕਿਉਰਿਟੀ ਦਾ ਸਵਾਲ ਹੈ ਔਰ ਇਹ ਓਪਨ ਡਿਸਕਸ਼ਨ ਹੋਣੀ ਚਾਹੀਦੀ। ਉਹਦੇ 'ਚ ਬਹੁਤ ਕ੍ਰਿਟਿਸਿਜ਼ਮ ਹੋਇਆ ਔਰ ਮੈਂ ਦੇਖਦਾ ਕਿ ਉਸੇ ਹੀ ਡਿਬੇਟ ਦੇ ਵਿੱਚ ਸਰ ਕਪੂਰ ਸਿੰਘ ਜਿਹੜੇ ਉਦੋਂ 62 ਦੇ ਵਿੱਚ, ਕਿਉਂਕਿ ਨਵੰਬਰ 'ਚ ਵਾਰ ਹੋਈ ਚਾਈਨਾ ਦੇ ਨਾਲ, ਔਰ 62 ਦੇ ਵਿੱਚ ਹੀ ਅਜੇ 3-4 ਮਹੀਨੇ ਪਹਿਲਾਂ ਹੀ ਜਿਹੜੀਆਂ 5-6 ਮਹੀਨੇ ਪਹਿਲਾਂ ਚੋਣਾਂ ਹੋਈਆਂ ਸੀ, ਉਹਦੇ ਸਰ ਕਪੂਰ ਸਿੰਘ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਬਣੇ ਸੀ ਸੁਤੰਤਰ ਪਾਰਟੀ ਦੀ ਟਿਕਟ ਤੇ, ਔਰ ਉਹਨਾਂ ਨੇ ਫਿਰ ਜੋ ਨਹਿਰੂ ਦੀ ਕਲਾਸ ਲਈ ਪਾਰਲੀਮੈਂਟ 'ਚ ਖਲੋ ਕੇ ਟ੍ਰਾਈਪਾਰਟਾਈਟ ਟ੍ਰੀਟੀ ਦਾ ਜ਼ਿਕਰ ਕੀਤਾ, ਜਿਹੜੀ ਸਰਕਾਰੇ ਖਾਲਸਾ ਜੀਓ ਐਂਪਰਰ ਆਫ ਚਾਈਨਾ ਔਰ ਲਾਮਾ ਆਫ ਤਿੱਬਤ ਦੇ ਵਿਚਾਲੇ ਹੋਈ ਸੀ, ਕਿ ਜਿਹਦੇ 'ਚ ਤਿੱਬਤ ਨੂੰ ਐਜ਼ ਏ ਬਫਰ ਸਟੇਟ ਮੰਨਿਆ ਗਿਆ ਸੀ। ਉਸ 'ਤੇ ਉਹਨਾਂ ਨੇ ਕਿਹਾ ਕਿ ਵੀ ਤੂੰ ਜਦੋਂ 50s ਦੇ ਵਿੱਚ ਤਿੱਬਤ ਦੇ ਉੱਤੇ ਸਾਲਮ ਹੱਕ ਮੰਨ ਲਿਆ ਚਾਈਨਾ ਦਾ, ਕਿਉਂਕਿ 50s 'ਚ ਹੀ ਮੰਨ ਲਿਆ ਸੀ, ਔਰ ਉਦੋਂ ਤੂੰ ਇਹ ਸਰੈਂਡਰ ਕੀਤਾ, ਔਰ ਅੱਜ ਪੋਜੀਸ਼ਨ ਇਹ ਹੈ ਕਿ 38,000 ਸਕੁਅਰ ਕਿਲੋਮੀਟਰ ਟੈਰੀਟਰੀ ਤੁਸੀਂ ਜਿਹੜਾ ਉਹ ਉਹਨਾਂ ਦੇ ਹਵਾਲੇ ਕਰਨ ਦੀ ਗੱਲ ਕਰ ਰਹੇ ਹੋ। ਸੋ ਲੇਕਿਨ ਇਹ ਉਹਦੇ ਕ੍ਰੈਡਿਟ 'ਚ ਆਉਂਦਾ ਹੈ ਨਹਿਰੂ ਦੇ, ਔਰ ਇਹ ਪਾਰਲੀਮੈਂਟ 'ਚ ਕਿਹਾ ਗਿਆ ਕਿ ਉਦੋਂ ਇੰਨਾ ਲੂਜ਼ਿੰਗ ਐਂਡ 'ਤੇ ਹੁੰਦਿਆਂ ਵੀ ਜਿਹੜਾ ਉਹ ਓਪਨ ਡਿਸਕਸ਼ਨ ਹੋਈ। ਤੇ ਹੁਣ ਤੁਹਾਨੂੰ ਕਿਹੜੀ ਬਿਮਾਰੀ ਪਈ ਹੋਈ ਹੈ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਸੀਂ ਯੂਨੀਲੈਟਰਲੀ ਚੇਂਜ ਨਹੀਂ ਕਰਨ ਦਿਆਂਗੇ LAC, ਤੁਸੀਂ ਕਹਿੰਦੇ ਹੋ ਜੀ ਸਾਡੇ ਬਹਾਦਰ ਸਿਪਾਹੀਆਂ ਨੇ ਇਹ ਕੀਤਾ, ਨਾਲ ਦੀ ਨਾਲ ਕਹਿ ਰਹੇ ਹੋ ਜੀ ਇਹ ਪਿਟਾਈ ਲਫ਼ਜ਼ ਨਾ ਇਸਤੇਮਾਲ ਕਰੋ, ਔਰ ਤੁਸੀਂ ਨਾਂ ਵੀ ਲੈਣ ਨੂੰ ਤਿਆਰ ਨਹੀਂ ਕਿ ਵੀ ਚੀਨ ਨੇ ਇਹ ਕੀਤਾ। ਹੁਣ ਗੱਲ ਇਹ ਨਹੀਂ ਹੈ ਵੀ ਇੱਕ ਪਾਸੇ ਤਾਂ ਹਿਊਮਿਲੇਟਿੰਗ ਡਿਫੀਟ ਹੋ ਰਹੀ ਹੈ, ਇਲਾਕਾ ਜਾ ਰਿਹਾ ਹੈ 2000 ਸਕੁਅਰ ਕਿਲੋਮੀਟਰ ਗਲਵਾਨ ਵੈਲੀ 'ਚ ਗਿਆ, 1000 ਸਕੁਅਰ ਕਿਲੋਮੀਟਰ ਜਿਹੜਾ ਤੋਂ ਜ਼ਿਆਦਾ ਹੁਣ ਜਿਹੜੇ 108 ਦੇ ਕਰੀਬ ਵਾਟਰ ਸਪਰਿੰਗਸ ਨੇ, ਹੋਲੀ ਵਾਟਰ ਬੁੱਧਿਜ਼ਮ ਦੀਆਂ ਸ਼ਰਾਈਨਸ, ਉਹ ਚੀਨ ਦੇ ਕੋਲ ਜਾਂਦੀਆਂ ਨੇ। ਔਰ ਇਸ ਦੇ ਬਾਵਜੂਦ ਬੇਸ਼ਰਮੀ ਦੀ ਹੱਦ ਇਹ ਹੈ ਕਿ BJP ਦਾ ਡਿਪਟੀ ਚੀਫ ਮਿਨਿਸਟਰ ਜਿਹੜਾ ਮਹਾਰਾਸ਼ਟਰ ਦੇ ਵਿੱਚ, ਉਹਦੀ ਘਰ ਵਾਲੀ ਕਹਿੰਦੀ ਹੈ ਇੰਡੀਆ ਹੈਜ਼ 2 ਰਾਸ਼ਟਰਪਿਤਾ, ਨਰਿੰਦਰ ਮੋਦੀ ਫਾਦਰ ਆਫ ਨਿਊ ਇੰਡੀਆ ਐਂਡ ਕਾਂਗਰਸ ਲੀਡਰ ਮਹਾਤਮਾ ਗਾਂਧੀ ਜਿਹੜਾ ਉਹ ਓਲਡ ਇੰਡੀਆ ਦਾ ਫਾਦਰ। ਉਹ ਕਹਿੰਦੇ ਵੀ ਇਹ 2 ਪਿਓ ਨੇ ਹੁਣ ਇੰਡੀਆ ਦੇ, ਇੱਕ ਪੁਰਾਣਾ ਪਿਓ ਹੈ ਇੱਕ ਨਵਾਂ। ਹੁਣ ਇਹਨਾਂ ਨੇ ਇਹ ਤਾਂ ਠੀਕ ਹੈ ਵੀ ਪਾਂਡਵਾਂ ਦੀ ਕਹਾਣੀ ਇਹਨਾਂ ਨੇ ਬਣਾਈ ਹੋਈ ਹੈ, ਉਹਦੇ 'ਚ 5 ਖਸਮ ਸੀ ਉਹਦੇ ਦ੍ਰੋਪਦੀ ਦੇ, ਔਰ ਇਹ ਹੁਣ 2 ਪਿਓ ਬਣਾ ਲਏ ਨੇ, ਪਰ ਮਾਂ ਵੀ ਦੱਸ ਦੇਣ ਕੌਣ ਹੈ, ਗਾਂ ਹੀ ਮਾਂ ਬਣਾਣੀ ਹੈ। ਹੁਣ ਇਹ ਕਿਵੇਂ ਹੋਏਗਾ ਵੀ ਮਾਂ ਗਾਂ ਹੈ ਔਰ ਪਿਓ ਗਾਂਧੀ ਵੀ ਹੈ ਔਰ ਇਹ ਨਵਾਂ ਪਿਓ? ਇਹ ਹੈ ਜਿਹਨੂੰ ਤੁਸੀਂ ਸਾਈਕੋਫੈਂਸੀ ਦੀ ਔਰ ਖੁਸ਼ਾਮਦ ਦੀ ਸਿਖਰ, ਕਿ ਇੱਕ ਪਾਸੇ ਉਹ ਲੂਜ਼ਰ ਹੈ, ਜਿਵੇਂ ਅਸੀਂ ਕੋਵਿਡ ਦੇ ਚੱਲਦੇ ਹੁਣ ਕੋਵਿਡ ਦੁਬਾਰਾ ਉਹਦੀਆਂ ਗਾਈਡਲਾਈਨ ਸ਼ੁਰੂ ਕਰਤੀਆਂ ਨੇ, ਔਰ ਦੂਜਾ ਕਿ ਭਾਈ ਜੇ 15 ਮਿਲੀਅਨ ਲੋਕ ਦੁਨੀਆ 'ਚ ਮਰਦੇ ਨੇ, 1.5 ਕਰੋੜ, ਤੇ ਹਰ ਤੀਸਰਾ ਲਗਭਗ ਆਲਮੋਸਟ ਮਰਨ ਵਾਲਾ ਭਾਰਤ 'ਚ ਮਰਦਾ, 43 ਲੱਖ ਉਹ ਮਰਦੇ ਨੇ ਮੋਦੀ ਦੀ ਕਮਾਂਡ ਥੱਲੇ ਮਰੇ। ਆਕਸੀਜਨ ਦਿੱਲੀ ਦੇ ਹਸਪਤਾਲਾਂ 'ਚ ਮੌਤਾਂ ਹੋਈਆਂ ਕਿ ਆਕਸੀਜਨ ਨਹੀਂ ਮਿਲੀ, ਤੇ ਉਹ ਕਹਿ ਰਹੀ ਹੈ BJP ਦੀ ਲੀਡਰ ਪ੍ਰੋਮੀਨੈਂਟਲੀ ਕਿ ਇਹ ਸਾਡਾ ਜਿਹੜਾ ਇਹ ਦੂਸਰਾ ਪਿਓ ਹੁਣ ਅਸੀਂ ਲੈ ਆਂਦਾ, ਇੱਕ ਪਹਿਲਾਂ ਗਾਂਧੀ ਲਿਆਂਦਾ ਸੀ। ਹੁਣ ਇਹਨਾਂ ਹਾਲਾਤਾਂ 'ਚ ਇਹ ਠੀਕ ਬਣਦਾ ਉਹਨਾਂ ਦਾ ਕਹਿਣਾ ਕਿ ਭਾਈ ਉੱਥੇ ਤੁਸੀਂ 56 ਇੰਚ ਛਾਤੀ ਕਿਸਾਨਾਂ ਦੀ ਲਹਿਰ ਵੇੜੇ ਉਹਨਾਂ ਨੂੰ ਧਮਕਾਉਣ ਲਈ ਕਹਿੰਦੇ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਝੁਕਣ ਵਾਲਾ ਨਹੀਂ ਹੈ, ਉਹਦਾ ਇੰਨਾ ਸੀਨਾ, ਔਰ ਪਾਕਿਸਤਾਨ ਨੂੰ ਧਮਕਾਉਣ ਲਈ ਇਸ ਕਿਸਮ ਦੀ ਬਿਆਨਬਾਜ਼ੀ ਹੁੰਦੀ ਹੈ। ਔਰ ਨਾਲ ਦੀ ਨਾਲ ਇਹ ਜਿਹੜਾ ਇਸ ਦੇ ਉੱਤੇ ਕਾਂਗਰਸ ਨੇ ਵੀ ਪੂਰਾ ਚੜ੍ਹਾ ਰੱਖਿਆ ਕਿ ਵੈਨ ਵਿਲ ਮੋਦੀ ਗਵਰਨਮੈਂਟ ਸਟਾਪ ਲੈਜੀਟਿਮਾਈਜ਼ਿੰਗ ਚਾਈਨੀਜ਼ ਐਗਰੈਸ਼ਨ ਬਾਈ ਰੈਫਰਿੰਗ ਟੂ ਡਿਫਰੈਂਸਿਸ ਇਨ ਪਰਸੈਪਸ਼ਨ ਅਬਾਊਟ LAC, ਕਿ ਕਦੋਂ ਇਹ ਜਿਹੜਾ ਕਾਂਗਰਸ ਨੇ ਪੁੱਛਿਆ ਕਿ ਭਾਈ ਕਦੋਂ ਇਹ ਦੱਸਣਗੇ ਵੀ ਚਾਈਨਾ ਨੇ ਕੀ ਕੀਤਾ, ਔਰ ਇਹ ਕਿਉਂ ਨਹੀਂ ਕਹਿੰਦੇ ਇੰਡੀਆ ਕਿ ਵੀ ਅਸੀਂ ਵੀ ਵਿਲ ਗੋ ਬੈਕ ਟੂ ਰੈਸਟੋਰੇਸ਼ਨ ਆਫ ਪ੍ਰੀ 2020 ਸਟੇਟਸ ਕੋ ਐਟ ਦਾ ਬਾਰਡਰ
ਇਜ਼ ਆਵਰ ਆਬਜੈਕਟਿਵ। ਕਿ ਕਿਉਂ ਨਹੀਂ ਖੁੱਲ੍ਹ ਕੇ ਕਹਿੰਦੇ ਕਿ 2020 ਤੋਂ ਪਹਿਲਾਂ ਜਿੱਥੇ ਬਾਰਡਰ ਸੀ ਜਿਹੜੀ LAC ਸੀ ਉਹਦੇ ਤੇ ਅਸੀਂ ਜਾਵਾਂਗੇ। ਔਰ ਉਹਨਾਂ ਨੇ ਕਿਹਾ ਵੀ ਇਹਦੇ ਬਾਵਜੂਦ ਕਿ ਚਾਈਨਾ ਟੈਰੀਟਰੀ ਲੈਂਦਾ ਜਾ ਰਿਹਾ ਹੈ, ਔਰ ਇਹ ਸਵਾਲ ਪੁੱਛਿਆ ਗਿਆ ਹੈ ਕਿ ਵੀ ਵਾਈ ਨਾਟ ਨੋ ਡਿਮਾਰਸ਼ੇ ਇਨ ਰਿਲੇਸ਼ਨਸ ਵਿਦ ਜੇ ਚਾਈਨਾ ਦੇ ਨਾਲ ਰਿਲੇਸ਼ਨ ਨਾਰਮਲ ਨਹੀਂ ਨੇ, ਇਹ ਉਹਨਾਂ ਦਾ ਕਾਂਗਰਸ ਦਾ ਸਾਬਕਾ ਮਿਨਿਸਟਰ ਰਮੇਸ਼ ਪੁੱਛ ਰਿਹਾ ਹੈ, then why have we never called the Chinese ambassador and issued a démarche as is done with the Pakistani High Commissioner? ਕਿ ਹਰ ਚੌਥੇ ਦਿਨ ਤੁਸੀਂ ਪਾਕਿਸਤਾਨੀ ਹਾਈ ਕਮਿਸ਼ਨਰ ਨੂੰ ਸੱਦ ਕੇ ਡਿਮਾਰਸ਼ੇ ਦਿੰਦੇ ਹੋ। ਕੈਨੇਡਾ ਨੂੰ ਡਿਮਾਰਸ਼ੇ ਦਿੱਤਾ ਕਿ ਜੀ ਰੈਫਰੈਂਡਮ ਖਾਲਿਸਤਾਨ ਦਾ ਨਾ ਕਰਵਾਓ, ਟਰੈਵਲ ਐਡਵਾਈਜ਼ਰੀ ਦਿੱਤੀ। ਉਹਨੇ ਕਿਹਾ ਵੀ ਚਾਈਨਾ ਦਾ ਐਮਬੈਸਡਰ ਨਹੀਂ ਤੁਸੀਂ ਸੱਦਿਆ, ਉਹਨੂੰ ਡਿਮਾਰਸ਼ੇ ਨਹੀਂ ਦਿੱਤਾ ਹੈ। ਇਹਦਾ ਮਤਲਬ ਇਹ ਹੈ why is our trade dependence on China at a record high with imports of $95 billion in 21-22 and trade deficit of $74 billion? ਕਿ ਵੀ ਟ੍ਰੇਡ ਵੀ ਜਿਹੜੀ ਹੈ ਉਹ ਕਿੰਨੀ ਵੱਧ ਗਈ ਹੈ ਕਿ $74 ਬਿਲੀਅਨ ਦਾ ਚਾਈਨਾ ਔਰ ਇੰਡੀਆ ਦਾ ਜਿਹੜਾ ਹੈ ਉਹ ਆਪਸ ਦੇ ਵਿੱਚ ਟ੍ਰੇਡ ਡੈਫਿਸਿਟ ਹੈ। ਫਿਰ ਉਹਨੇ ਇਕੱਲਾ ਹੀ ਨਹੀਂ, ਉਹਨੇ ਕਿਹਾ ਵੀ ਇੱਕ ਪਾਸੇ ਤੁਸੀਂ ਚਾਈਨਾ ਦੇ ਨੂੰ ਜਿਹੜਾ ਉਹ ਓਪਨਲੀ ਕਹਿਣ ਨੂੰ ਤਿਆਰ ਨਹੀਂ, ਨਾਲ ਇਹ ਵੀ ਕਹੀ ਜਾਂਦੇ ਹੋ ਅਸੀਂ ਡਿਫੈਂਡ ਕਰਾਂਗੇ। ਫਿਰ ਤੁਸੀਂ ਚਾਈਨਾ ਦੇ ਨਾਲ ਵੋਸਟੋਕ 22 ਐਕਸਾਈਜ਼ਸ ਸਪਟੈਂਬਰ 2022 ਦੇ ਵਿੱਚ ਰਸ਼ੀਆ ਦੇ ਵਿੱਚ ਕੀਤੀਆਂ ਨੇ, ਚਾਈਨੀਜ਼ ਟਰੂਪਸ ਐਂਡ ਇੰਡੀਅਨ ਟਰੂਪਸ ਐਂਡ ਪਾਕਿਸਤਾਨੀ ਟਰੂਪ ਸਾਈਡ ਬਾਈ ਸਾਈਡ। ਹੁਣ ਇਸ ਸਾਰੇ ਦੇ ਉੱਤੇ ਮੈਂ ਸਮਝਦਾ ਹਾਂ ਕਿ ਭਾਈ ਇਹ ਐਕਸਪੋਜ਼ ਤਾਂ ਪੂਰੀ ਤਰ੍ਹਾਂ ਹੋ ਰਹੇ ਨੇ, ਪਰ ਇਹ ਐਸਾ ਮੁਲਕ ਹੈ ਜਿੱਥੇ ਜੇ 43 ਲੱਖ ਲਾਸ਼ਾਂ ਡਿੱਗੀਆਂ ਕੋਵਿਡ ਦੀਆਂ, ਔਰ ਉੱਥੇ ਜਾ ਕੇ ਮੋਦੀ ਜੇ ਉਸ ਦੀ ਪਿੱਠ ਠੋਕਦਾ ਹੈ ਆਦਿੱਤਿਆਨਾਥ ਯੋਗੀ ਦੀ ਕਿ ਯੋਗੀ ਜੀ ਨੇ ਬਹੁਤ ਅੱਛਾ ਕੰਮ ਕੀਤਾ, ਔਰ ਉਹ ਦੁਬਾਰਾ ਜਿੱਤ ਜਾਂਦਾ ਹੈ ਔਰ ਇਹਦੇ ਤੇ ਕੋਈ ਅਸਰ ਨਹੀਂ ਹੁੰਦਾ ਲੋਕਾਂ ਤੇ, ਤੇ ਫਿਰ ਆਉਣ ਵਾਲੇ ਪੀਰੀਅਡ 'ਚ ਵੀ ਅਸੀਂ ਸਮਝ ਸਕਦੇ ਹਾਂ ਵੀ ਬੇਸ਼ੱਕ ਅਸੀਂ ਹਾਈਲਾਈਟ ਕਰਦੇ ਰਹਿਣਾ, ਔਰ ਇਹਦੇ ਬਾਵਜੂਦ ਜਿਹੜੀ ਆਮ ਉਹਨਾਂ ਦਾ ਇੱਕ ਵੱਡਾ ਉਹਨਾਂ ਦਾ ਲੋਕਾਂ ਦਾ ਸਮੂਹ ਹੈ, ਉਹਨਾਂ ਨੂੰ ਉਹੀ ਝੂਠ ਪਰੋਸਿਆ ਜਾਂਦਾ ਹੈ ਤੇ ਉਹੀ ਝੂਠ ਉਹ ਖਰੀਦਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਹੈ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।